ਕਿ ਸਾਡਾ ਸਿੱਖ ਹਿਸਟਰੀ ਦਾ ਕਾਫੀ ਜ਼ਿਆਦਾ ਮਤਲਬ ਕਿ ਆਪਾਂ ਕਹਿ ਲਈਏ ਕਿ ਜਿੰਨਾ ਵੀ ਹੈਗਾ ਹੈ ਨਾ ਇਹਨਾਂ ਸੰਭਾਲ ਕੇ ਰੱਖੇ ਹੋਏ ਨੇ ਗੁਰੂ ਘਰਾਂ ਦੇ ਦਰਵਾਜ਼ੇ ਨੇ ਜਿਹੜੇ ਕਿ 47 ਵੇਲੇ ਹੋ ਗਏ ਸੀ ਹੈ ਨਾ, ਮਤਲਬ ਆਪਾਂ ਕਹਿ ਲਈਏ ਵੀ ਜਾਂਦੇ ਨਹੀਂ, ਸੰਗਤ ਆਉਂਦੀ ਨਹੀਂ ਜ਼ਿਆਦਾ, ਇਸ ਕਰਕੇ ਹੋ ਗਏ ਸੀ। ਤੇ ਉਹਨਾਂ ਦੇ ਦਰਵਾਜ਼ੇ ਸੀ ਜਿਹੜੇ ਇਹਨਾਂ ਸੰਭਾਲ ਕੇ ਰੱਖੇ ਹੋਏ ਨੇ, ਉਹ ਸਾਰਾ ਇੱਥੇ ਹੀ ਆਪਣੇ ਕੋਲ ਮੌਜੂਦ ਹੈ ਲਾਹੌਰ ਦੇ ਵਿੱਚ। ਤੇ ਆਜੋ ਆਪਾਂ ਦੇਖਦੇ ਹਾਂ, ਨਾਲੇ ਤੁਹਾਨੂੰ ਵੀ ਦਿਖਾਉਂਦੇ ਹਾਂ। ਇੱਕ ਤੇ ਜ਼ੋਰ ਨਾ, ਮੈਂ ਕਿ ਕਿਤੇ ਇੱਥੋਂ ਆਵਾਜ਼ ਜਾਂਦੀ ਹੋਣੀ ਹੈ, ਐਡੀ ਉੱਚੀ ਵੀ ਨਾ ਬੋਲਾਂ, ਅਗਲੇ ਕੱਲ ਨੂੰ ਬੋਲੇ ਕਰ ਦਈਏ। ਲਾਹੌਰ ਮਿਊਜ਼ੀਅਮ ਕਿੱਥੇ ਆ ਗਏ? ਲਾਹੌਰ ਮਿਊਜ਼ੀਅਮ ਆਏ ਆ। ਠੀਕ ਆ। ਇੱਥੇ ਆਪਣਾ ਖਾਲਸਾ ਰਾਜ ਦੇ ਕਾਫੀ ਨਿਸ਼ਾਨੀਆਂ ਨੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਇਹਨਾਂ ਸੰਭਾਲ ਕੇ ਰੱਖੀਆਂ ਨੇ। ਤੇ ਵੈਸੇ ਤਾਂ ਆਪਣਾ 100% ਜਿੰਨਾ ਵੀ ਖਾਲਸਾ ਰਾਜ ਦਾ ਇਤਿਹਾਸ ਹੈ ਸਾਰਾ ਇੱਥੇ ਹੀ ਹੈ। ਵੇਖਦੇ ਅੱਜ ਜੋ ਵੀ ਆਪਾਂ ਨੂੰ ਦਿਖਦਾ ਜਿੰਨਾ ਕੁ ਪੁਰਾਣਾ ਮਿਲ ਸਕਦਾ। ਬੈਠੇ ਨੇ ਇੱਥੇ, ਕਿਸੇ ਤੋਂ ਪੁੱਛਦੇ ਆ। ਇਹ ਸਭ ਤੋਂ ਪਹਿਲੇ ਸਾਡੇ ਕੋਲ ਟਾਈਮਲਾਈਨ ਹੈਗੀ ਹੈ, ਠੀਕ ਹੈ ਨਾ। ਇਹ ਤੁਹਾਡੇ ਵਾਸਤੇ ਤੇ ਹਾਂਜੀ ਹਾਂਜੀ ਸਭ ਜਾਣਦੇ ਹੋ, ਲੇਕਿਨ ਗੱਲ ਹੈ ਕਿ ਸਾਡੀ ਜਿਹੜੀ ਆਮ ਪਬਲਿਕ ਹੈ 1947 ਦੇ ਬਾਅਦ ਇੱਥੇ ਯਾਨੀ ਕਿ ਸਿੱਖ ਕਮਿਊਨਿਟੀ ਘਟ ਗਈ, ਉੱਥੇ ਮੁਸਲਮਾਨ ਕਮਿਊਨਿਟੀ ਘਟ ਗਈ, ਤੇ ਇਹ ਟਾਈਮਲਾਈਨ ਫਰਕ ਪੈ ਗਿਆ। ਹਾਂਜੀ। ਤੇ ਅਗਰ ਸਿੱਖੀਜ਼ਮ ਤੇ ਪਾਕਿਸਤਾਨ ਦੀ ਗੱਲ ਕੀਤੀ ਜਾਏ, ਗੁਰੂ ਨਾਨਕ ਦੇਵ ਜੀ ਨਨਕਾਣਾ ਸਾਹਿਬ, ਕਰਤਾਰਪੁਰ, ਗੁਰੂ ਰਾਮਦਾਸ ਜੀ, ਤੁਸੀਂ ਹੋ ਕੇ ਆਏਗੇ ਚੂਨਾ ਮੰਡੀ, ਗੁਰੂ ਅਰਜਨ ਦੇਵ ਜੀ ਸ਼ਹੀਦੀ ਅਸਥਾਨ ਕਿਲੇ ਤੋਂ ਬਿਲਕੁਲ ਬਾਹਰ, ਠੀਕ ਹੈ ਨਾ। ਗੁਰੂ ਹਰਗੋਬਿੰਦ ਸਾਹਿਬ ਦੀ ਗੱਲ ਕਰੋ ਤੇ ਲਾਹੌਰ ਦੇ ਵਿੱਚ ਬੇਤਹਾਸ਼ਾ ਇਹਨਾਂ ਦੇ ਗੁਰਦੁਆਰੇ ਨੇ। ਸਭ ਤੋਂ ਪਹਿਲੇ ਇੱਥੇ ਮਜ਼ੰਗ ਰੋਡ ਤੇ ਗੁਰਦੁਆਰਾ ਹੈ, ਚੁੰਗੀ ਅਮਰ ਸਿੱਧੂ ਤੇ ਗੁਰਦੁਆਰਾ ਹੈ, ਹਡਿਆਰਾ, ਪਡਾਨਾ ਤੇ ਬਹੁਤ ਸੇ ਗੁਰਦੁਆਰੇ ਨੇ। ਇਹ ਫਿਰ ਸਾਡੇ ਇਹ ਟਾਈਮਲਾਈਨ ਹੈ, ਜਨਰਲ ਨੌਲੇਜ। ਤੇ ਉਸ ਤੋਂ ਬਾਅਦ ਬਕਾਇਦਾ ਤੌਰ ਤੇ ਜਿਹੜੇ ਆਰਟੀਫੈਕਟਸ ਦਾ ਆਗਾਜ਼ ਹੁੰਦਾ ਹੈ, ਮੈਨੂਸਕ੍ਰਿਪਟ ਦਾ, ਉਹ ਇੱਥੋਂ ਹੁੰਦਾ ਹੈ। ਰਣਜੀਤ ਸਿੰਘ ਦੇ ਦੌਰ ਦੇ ਉਹਦੇ ਅਹਿਕਾਮਾਤ ਨੇ ਜਿਹੜੇ ਉਹਦੇ ਰਾਇਲ ਆਰਡਰਸ ਨੇ, ਠੀਕ ਹੈ। ਇਹ ਪਰਸ਼ੀਅਨ ਲੈਂਗੁਏਜ ਦੇ ਵਿੱਚ ਲਿਖੇ ਨੇ। ਉਦੋਂ ਫਾਰਸੀ ਜ਼ਿਆਦਾ ਇਸਤੇਮਾਲ ਹੁੰਦੀ ਸੀ। ਮੈਂ ਥੋੜ੍ਹਾ ਜਿਹਾ ਇਹਨਾਂ ਨੂੰ ਕਰ ਦਿੰਦਾ ਕਿ ਜਿਹੜੇ ਪੁਰਾਣੇ ਟਾਈਮ ਦੇ ਉੱਤੇ ਫਾਰਸੀ ਤੇ ਲਾ ਲਓ ਜ਼ਿਆਦਾ, ਸਭ ਤੋਂ ਜ਼ਿਆਦਾ ਜੇ ਆਪਾਂ ਨੂੰ ਮਿਲਣਗੇ, ਜਿੰਨੀਆਂ ਵੀ ਚਿੱਠੀਆਂ ਮਿਲਣਗੀਆਂ, ਜਿੰਨਾ ਵੀ ਆਪਾਂ ਨੂੰ ਆਰਡਰਸ ਮਿਲਣਗੇ, ਉਹ ਫਾਰਸੀ ਦੇ ਵਿੱਚ ਹੀ ਮਿਲਦੇ ਨੇ। ਇਸ ਕਰਕੇ ਇੱਥੇ ਆਲਮੋਸਟ ਜਿੰਨਾ ਵੀ ਸਾਨੂੰ ਆਪਾਂ ਮਿਲਦੇ ਪਏ ਨੇ ਆਰਡਰਸ, ਸਾਰੇ ਫਾਰਸੀ ਦੇ ਵਿੱਚ ਹੀ ਨੇ। ਤੇ ਜੇ ਆਪਾਂ ਨੂੰ ਇਹਨਾਂ ਨੂੰ ਪੜ੍ਹਨਾ ਚਾਹੀਏ ਤੇ ਆਪਾਂ ਨੂੰ ਅਨੁਵਾਦ ਕੀਤੇ ਹੋਏ ਮਤਲਬ ਆਪਾਂ ਨੂੰ ਲੱਭਣੇ ਪੈਣਗੇ, ਮਿਲ ਜਾਂਦੇ ਨੇ, ਬੜੀ ਐਡੀ ਔਖੀ ਗੱਲ ਨਹੀਂ। ਬਾਕੀ ਆਪਾਂ ਇਹਨਾਂ ਦਾ ਵੀ ਕਰ ਸਕਦੇ ਹਾਂ, ਫੋਟੋਜ਼ ਵਗੈਰਾ ਆਪਾਂ ਲੈ ਕੇ ਜਾਵਾਂਗੇ, ਉਹਨਾਂ ਨੂੰ ਬਾਅਦ ਚੋਂ ਟਰਾਂਸਲੇਟ ਕਰਕੇ ਪੜਾਂਗੇ ਜ਼ਰੂਰ। ਹਜੇ ਆਪਾਂ ਨੂੰ ਨਹੀਂ ਆਉਂਦੀ। ਰਣਜੀਤ ਸਿੰਘ ਦੀ ਖੂਬੀ ਬਿਆਨ ਕਰਦੇ ਨੇ। ਹਾਂਜੀ ਹਾਂਜੀ ਹਾਂਜੀ, ਪਰਸ਼ੀਅਨ ਮੁਗਲ ਬਿਲਕੁਲ era ਤੋਂ ਚੱਲਦੀ ਆ ਰਹੀ ਸੀ, ਉਹਨੇ ਪਰਸ਼ੀਅਨ ਐਜ਼ ਆਫੀਸ਼ੀਅਲ ਲੈਂਗੁਏਜ ਖਤਮ ਨਹੀਂ ਕੀਤੀ, ਉਹਨੂੰ ਕੰਟੀਨਿਊ ਕੀਤਾ। ਬਿਲਕੁਲ ਜੀ, ਠੀਕ ਹੈ ਨਾ। ਤੇ ਇਹ ਅੰਗਰੇਜ਼ਾਂ ਦੇ ਦੌਰ ਦੇ ਵਿੱਚ ਜਿੱਥੇ ਪਰਸ਼ੀਅਨ ਵੀ ਖਤਮ ਹੁੰਦੀ ਹੈ, ਉੱਥੇ ਪੰਜਾਬੀ ਦੇ ਵੀ ਫੱਟੇ ਚੱਕ ਦਿੱਤੇ ਜਾਂਦੇ ਨੇ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਨਹੀਂ, ਕਾਫੀ ਪਹਿਲਾਂ ਦੇ ਟਾਈਮ ਦੇ ਵਿੱਚ ਤੇ ਗੁਰਮੁਖੀ ਹੋ ਗਈ, ਸ਼ਾਹਮੁਖੀ ਹੋ ਗਈ, ਪਰਸ਼ੀਅਨ ਲੈਂਗੁਏਜ, ਫਾਰਸੀ ਕਹਿ ਲਈਏ ਆਪਾਂ, ਆਹ ਚੀਜ਼ਾਂ ਬਹੁਤ ਜ਼ਿਆਦਾ ਪ੍ਰਮੋਟ ਕੀਤੀਆਂ ਗਈਆਂ ਨੇ। ਆ ਸਾਡੇ ਵਾਲੇ ਹੌਲੀ 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 ਕਰਕੇ ਆਪਾਂ ਕੱਟੀ ਜਾਂਦੇ ਹਾਂ, ਉਰਦੂ ਤੇ ਆਈ ਜਾਂਦੇ ਹਾਂ, ਹਨਾ ਕਿ ਨਹੀਂ ਜੀ ਆਪਾਂ ਉਸ ਚੀਜ਼ ਨੂੰ ਕਰੀ ਜਾਂਦੇ ਹਾਂ। ਬਾਕੀ ਨਹੀਂ ਤੇ ਪੰਜਾਬੀ ਵਰਗੀ ਗੱਲ ਨਹੀਂ ਹੈਗੀ ਆਹ ਚੀਜ਼ਾਂ। ਸਾਡੇ ਕੋਲ ਜਿਹੜੀ ਲਾਹੌਰ ਮਿਊਜ਼ੀਅਮ ਦੀ ਕੁਆਇਨਸ ਕਲੈਕਸ਼ਨ ਉਹਦੇ ਵਿੱਚ ਸਾਡੇ ਕੋਲ ਤਕਰੀਬਨ 45,000 ਸਿੱਕੇ ਨੇ। ਠੀਕ ਹੈ ਜੀ, ਠੀਕ ਹੈ। ਤੇ ਉਹਨਾਂ ਸਿੱਕਿਆਂ ਦੇ ਵਿੱਚੋਂ ਕੁਝ ਸਿੱਖ ਦੌਰ ਦੇ ਸਿੱਕੇ ਵੀ ਨੇ। ਤੇ ਇਹ ਜਿਹੜਾ ਤੁਸੀਂ ਸਿੱਕਾ ਦੇਖ ਰਹੇ ਹੋ, ਇਹ ਰਣਜੀਤ ਸਿੰਘ ਦਾ 골ਡ ਕੁਆਇਨ ਹੈ। ਹਾਂਜੀ, ਜਿਹਦੇ ਤੇ ਲਿਖਿਆ ਹੈ ਮਹਾਰਾਜਾ ਵਾਲੀਏ ਪੰਜਾਬ, ਠੀਕ ਹੈ ਨਾ। ਤੇ ਨਾਲ ਇੱਕ ਮੈਪ ਦੇਖ ਰਹੇ ਹੋ, ਇਹ ਮੈਪ ਜਿਹੜਾ ਹੈਗਾ ਇਹ ਟਕਸਾਲ ਦਾ ਮੈਪ ਹੈਗਾ ਕਿ ਜਿਨ ਸ਼ਹਿਰਾਂ ਦੇ ਵਿੱਚ ਰਣਜੀਤ ਸਿੰਘ ਦੀ ਟਕਸਾਲ ਸੀ, ਜਿੱਥੋਂ ਸਿੱਕੇ ਜਾਰੀ ਹੁੰਦੇ ਸਨ ਉਸ ਦੌਰ ਦੇ ਵਿੱਚ। ਠੀਕ ਹੈ ਜੀ। ਤੇ ਇਹ ਕੁਝ ਥੱਲੇ ਸਿੱਕੇ ਤੁਸੀਂ ਦੇਖ ਰਹੇ ਹੋ। ਠੀਕ ਹੈ ਜੀ। ਇਹ ਮਿਨੀਏਚਰ ਪੇਂਟਿੰਗਸ ਨੇ, ਹਾਥੀ ਦੰਦ ਦੇ ਉੱਤੇ ਬਣੀਆਂ ਹੋਈਆਂ। ਇਹਨਾਂ ਦੇ ਉੱਤੇ ਸਿੱਖ ਤੇ ਮੁਸਲਿਮ ਦੌਰੇ ਹਕੂਮਤ ਦੀ ਇਮਾਰਤ ਨੇ ਤੇ ਹੁਕਮਰਾਨਾਂ ਦੀਆਂ ਤਸਵੀਰ ਨੇ। ਠੀਕ ਹੈ ਜੀ। ਅੱਛਾ, ਉਹਨਾਂ ਦੇ ਆਗੇ ਸਾਰੇ ਦੇ ਸਾਰੇ। ਤੇ ਇਹ ਪਾਰਟੀ ਦਰਵਾਜ਼ੇ ਤੁਸੀਂ ਗਏ ਹੋਗੇ। ਹਾਂਜੀ ਹਾਂਜੀ ਹਾਂਜੀ, ਠੀਕ ਹੈ। ਪਾਰਟੀ ਦਰਵਾਜ਼ੇ ਦੇ ਅੰਦਰ ਫਕੀਰ ਖਾਨਾ ਮਿਊਜ਼ੀਅਮ। ਹਾਂਜੀ ਹਾਂਜੀ, ਠੀਕ ਹੈ ਨਾ। ਤੇ ਫਕੀਰ ਫੈਮਿਲੀ ਕੌਣ ਸੀ ਜਿਹੜੀ ਰਣਜੀਤ ਸਿੰਘ ਦੇ ਕੋਰਟ ਦੇ ਵਿੱਚ
ਹਾਂਜੀ, ਹਾਂਜੀ। ਭਾਈ ਫਿਰ, ਸਨ, ਉਹਨਾਂ ਦੇ ਵਜ਼ੀਰ ਸਨ। ਹਾਂਜੀ ਠੀਕ ਹੈ ਨਾ। ਨਿਜ਼ਾਮੁਦੀਨ ਬੁਖਾਰੀ। ਤੇ ਹਾਂਜੀ, ਤੇ ਇਹ ਉਹਨਾਂ ਦੀ ਡੇਲੀ ਡਾਇਰੀ ਹਾਂਜੀ ਹਾਂਜੀ ਤੇ ਹਾਂਜੀ ਇਹ ਤਸਬੀਹ ਜਿਹੜੀ ਰਣਜੀਤ ਸਿੰਘ ਨੇ ਦਿੱਤੀ ਸੀ। ਹਾਂਜੀ, ਜਿਹੜੇ ਉਹ ਤਸਬੀਹ ਫੇਰਦੇ ਹੁੰਦੇ ਹਨ। ਅੱਛਾ, ਭੱਟੀ ਗੇਟ ਕੋਲ। ਇਹ ਬਹੁਤ ਹੀ ਇਤਿਹਾਸਕ ਖੱਤ ਹੈਗਾ। ਹੂੰ। ਤੇ ਇਹ ਉਹ ਖੱਤ ਹੈਗਾ ਜਿਹੜਾ ਲਾਹੌਰੀਆਂ ਨੇ ਗੁਜਰਾਂਵਾਲੇ ਲਿਖਿਆ ਸੀ ਰਣਜੀਤ ਸਿੰਘ ਨੂੰ ਕਿ ਆਓ ਤੇ ਸਾਨੂੰ ਭੰਗੀਆਂ ਕੋਲੋਂ ਨਿਜਾਤ ਦਿਲਵਾਓ। ਠੀਕ ਹੈ ਨਾ। ਤੇ ਇਹ ਮੋਹਰਾਂ ਵੀ ਥੱਲੇ ਲੱਗੀਆਂ 13। ਠੀਕ ਹੈ ਜੀ। ਨਹੀਂ, ਬਹੁਤ ਚੀਜ਼ਾਂ ਤੁਸੀਂ ਇਹ ਸਾਡੀਆਂ ਲਾ ਲਓ ਸੰਭਾਲ ਕੇ ਰੱਖੀਆਂ ਨੇ ਇਹਦੇ 'ਚ। ਅਸੀਂ ਤੁਹਾਡਾ ਸ਼ੁਕਰਾਨਾ ਵੀ ਬਹੁਤ ਕਰਨੇ ਆ ਕਿ ਜਿਹੜੀਆਂ ਚੀਜ਼ਾਂ ਆਪਾਂ ਨੂੰ ਮਿਲਦੀਆਂ ਪਈਆਂ ਨੇ ਹਨਾ। ਹਾਂਜੀ। ਤੇ ਹਰਮਿੰਦਰ ਦਰਬਾਰ ਸਾਹਿਬ। ਸਾਹਿਬ ਦਾ ਹਨਾ। ਠੀਕ ਹੈ ਨਾ। ਅੱਛਾ ਆ ਗਿਆ। ਦੁਨੀਆ 'ਚ ਤਾਂ ਜ਼ਿਆਦਾਤਰ ਜਾਣਿਆ ਜਾਂਦਾ ਗੋਲਡਨ ਟੈਂਪਲ, ਲੇਕਿਨ ਇਹ ਇੰਗਲਿਸ਼ ਟਰਮੀਨੋਲੋਜੀ ਤੇ ਅਸਲ ਨਾਂ ਹਰਮਿੰਦਰ ਸਾਹਿਬ। ਹਾਂਜੀ, ਹਰਿਮੰਦਰ ਤੇ ਸਾਹਿਬ ਸਿੰਘ ਦਰਬਾਰ ਇਹਦੀ ਸਾਹਿਬ। ਜਿਹੜੀ ਸੰਘੇ ਬੁਨਿਆਦ ਹਜ਼ਰਤ ਮੀਆਂ ਮੀਰ ਤੇ ਹਜ਼ਰਤ ਮੀਆਂ ਮੀਰ ਤੇ ਵੀ ਮੇਰਾ ਖਿਆਲ ਹੈ ਤੁਸੀਂ ਜਾਓਗੇ। ਹਾਂਜੀ ਹਾਂਜੀ ਹੋ ਆਏ ਆ ਜੀ। ਹੋ ਆਏ। ਹੋ ਆਏ ਆ। ਮੀਆਂ ਮੀਰ ਜੀ ਨੇ ਉਹਨਾਂ ਨੇ ਰੱਖੀ ਸੀ ਇਹਨਾਂ ਦਾ। ਤੇ ਮੋਹਰਾਂ ਸਰਕਾਰ, ਹਾਂਜੀ ਗੁਲ ਬੇਗਮ ਤੇ ਮੋਹਰਾਂ ਸਰਕਾਰ ਜਿਹੜੀਆਂ ਦੋ ਇਹਨਾਂ ਦੀ ਮੁਸਲਮਾਨ ਬੇਗਮਾਤ ਸਨ। ਹਾਂਜੀ। ਤੇ ਇਹ ਦੋਨੋਂ ਮਿਆਣੀ ਸਾਹਿਬ ਦੇ ਵਿੱਚ ਨੇ ਦਫਨ। ਠੀਕ ਹੈ ਜੀ। ਇਹ ਲਾਹੌਰ ਕਿਲੇ ਹੋ ਕੇ ਆਏ। ਹਾਂਜੀ, ਅੱਜ ਹੁਣ ਜਾ ਰਹੇ ਹਾਂ ਇਸ ਤੋਂ ਬਾਅਦ। ਉਹਦੇ ਨਾਲ ਦੀ ਸਿੱਖ ਗੈਲਰੀ ਦੇ ਵਿੱਚ ਇੱਕ ਟੈਕਸੀਡਰਮੀ ਪਈ ਹੈ, ਸਟਫ ਕੀਤਾ ਹਾਰਸ ਨੂੰ। ਤੇ ਉਹ ਸੇਮ ਹਾਰਸ ਰਣਜੀਤ ਸਿੰਘ ਦਾ। ਅਸਪੇ ਲੈਲਾ ਦਾ ਨਾਂ ਹੈਗਾ। ਠੀਕ ਹੈ ਜੀ। ਤੇ ਇਹ ਉਹੀ ਜਿਹਦੇ ਵਾਸਤੇ ਪਸ਼ਾਵਰ ਤੇ ਜੰਗ ਲੜੀ ਗਈ ਸੀ ਤੇ 5000 ਬੰਦਾ ਮਰਿਆ ਸੀ। ਹਾਂਜੀ, ਮਤਲਬ ਇਸ ਜਿਹੜਾ ਘੋੜਾ ਹੈ, ਇਸ ਘੋੜੇ ਲਈ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਪ੍ਰੋਪਰ ਜੰਗ ਹੋਈ ਸੀ ਕਿ ਆਹ ਘੋੜਾ ਮੈਨੂੰ ਚਾਹੀਦਾ ਤੇ ਮੈਂ ਲੈ ਕੇ ਆਉਣਾ। ਉਦੋਂ 5000 ਦੇ ਕਰੀਬ ਇੱਕ ਘੋੜੇ ਲਈ ਮਤਲਬ ਇੰਨਾ ਜ਼ਿਆਦਾ ਉਹਨਾਂ ਨੂੰ ਇਹ ਪਸੰਦ ਆ ਗਿਆ ਸੀ ਕਿ 5000 ਜੇ ਆਪਾਂ ਗੱਲ ਕਰੀਏ ਤਾਂ ਲੋਕ ਮਰ ਗਏ ਸੀ, ਸੈਨਿਕ ਮਰ ਗਏ ਸੀ। ਅਗੇਨ ਪਰਸ਼ੀਅਨ ਲੈਟਰਸ ਹਾਥੀਦੰਦ ਦੇ ਬਣੇ ਹੋਈ ਰਣਜੀਤ ਸਿੰਘ ਦੀ ਫੈਮਿਲੀ ਦੀ ਤਸਵੀਰ। ਖੜਕ ਸਿੰਘ, ਦਲੀਪ ਸਿੰਘ, ਨੌਨੇਹਾਲ ਸਿੰਘ, ਸ਼ੇਰ ਸਿੰਘ ਅਤੇ ਰਣਜੀਤ ਸਿੰਘ, ਮਹਾਰਾਣੀ ਚੰਦ ਕੌਰ, ਮਹਾਰਾਣੀ ਜਿੰਦ ਕੌਰ। ਹਾਂਜੀ ਹਾਂਜੀ। ਤੇ ਇਹ ਦੋ ਸਾਡੇ ਕੋਲ ਰਿਲੀਜੀਅਸ ਮੈਨੂਸਕ੍ਰਿਪਟਸ ਤਸਵੀਰ 10 ਗ੍ਰੰਥੀ और भगतमल का नुस्खा ਤੇ पुराण संगली और शुद्ध गोश्त का हाथ से तहरीर करदा नुस्खा। ਠੀਕ ਹੈ ਜੀ। ਇਹ ਮੇਰਾ ਖਿਆਲ ਬਗੈਰ ਕਲਮ ਚੁੱਕੇ ਲਿਖੀ ਜਾਂਦੀ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਬਗੈਰ ਕਲਮ ਚੁੱਕੇ। ਇਹ ਮਿਨੀਏਚਰ ਪੇਂਟਿੰਗਸ ਨੇ 10 ਗੁਰੂਆਂ ਦੀ। ਠੀਕ ਹੈ ਜੀ। ਤੇ ਇਹ ਉੱਤੇ ਕੰਮ ਦੇਖਣ ਵਾਲਾ ਹੈ। ਹਾਂਜੀ। ਇਹ ਜੰਗ ਦੇ ਇੱਕ ਗੁਰਦੁਆਰੇ ਤੋਂ, ਗੁਰਦੁਆਰੇ ਦਾ ਨਾਮ ਹੈ ਮਦਨ ਮੋਹਨ। ਠੀਕ ਤੇ ਹੈ। ਉੱਥੋਂ ਲੱਕੜ ਦਾ ਕੰਮ ਲਿਆਇਆ ਗਿਆ ਹੈ। ਪਿਛਲੇ ਜ਼ਮਾਨਿਆਂ 'ਚ ਜਦੋਂ ਗੁਰਦੁਆਰਿਆਂ ਦੀ ਤਮੀਰ ਹੁੰਦੀ ਸੀ ਹਾਂਜੀ। ਤੇ ਲੱਕੜ ਦਾ ਕੰਮ ਬਹੁਤ ਇਸਤੇਮਾਲ ਹੁੰਦਾ ਸੀ। ਬਿਲਕੁਲ। ਤੇ ਸਾਡੇ ਇੰਡੀਆ ਤੇ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਵਿੱਚ ਥੋੜਾ ਕਿਆ ਡਿਫਰੈਂਸ ਹੈ ਕਿ ਤੁਹਾਡੇ ਵਾਲੇ ਪਾਸੇ ਉੱਤੇ ਜਿੱਦਤ ਆ ਗਈ, ਮਾਡਰਨਿਟੀ ਆ ਗਈ, ਲੇਕਿਨ ਸਾਡੇ ਗੁਰਦੁਆਰਿਆਂ 'ਚ ਤੁਹਾਨੂੰ ਹਜੇ ਵੀ ਫਰੈਸਕੋ ਪੇਂਟਿੰਗਸ ਤੇ ਉਸ ਵੇਲੇ ਦੀ ਤੁਹਾਨੂੰ ਤਹਿਰੀਰਾਂ ਵੀ ਮਿਲ ਜਾਂਦੀਆਂ ਲਿਖੀਆਂ ਹੁੰਦੀਆਂ ਜੀ ਲੋਕਾਂ ਨੇ ਸੇਵਾ ਕਰਾਈ। ਬਸ ਉਹ ਐਵੇਂ ਨਾ ਕਿ ਆਪਣੇ ਵਾਲੇ ਥੋੜਾ ਜਿਹਾ ਚੀਜ਼ਾਂ ਨੁਕਸਾਨ ਵੀ ਕਰਦੇ ਪਏ ਨੇ ਉੱਥੇ ਲੋਕ। ਆਪਾਂ ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਬਾਕੀ ਸਮਝ ਹੀ ਗਏ ਨੇ ਸਾਰੇ ਵੀ ਆਪਣੀਆਂ ਚੀਜ਼ਾਂ ਲਾ ਲਓ, ਆਪਣਾ ਇਤਿਹਾਸ ਆਪਾਂ ਛੱਡ ਕੇ ਤੋੜ ਕੇ ਗੁਰੂ ਘਰਾਂ ਨੂੰ ਦੁਬਾਰਾ ਕਰੀ ਜਾਂਦੇ ਆ, ਉਹਨੂੰ ਸੰਭਾਲਣ ਦੀ ਬਜਾਏ। ਤੇ ਉਹ ਚੀਜ਼ ਗਲਤ ਹੋ ਰਹੀ ਹੈ ਥੋੜੀ। ਇੱਥੇ ਉਹ ਚੀਜ਼ਾਂ ਬਰਕਰਾਰ ਨੇ। ਫਿਰ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ। ਹਾਂਜੀ ਹਾਂਜੀ। ਠੀਕ ਹੈ ਨਾ। ਤੇ ਅਸੀਂ ਬਕਾਇਦਾ ਬਹੁਤ ਇਹਤਰਾਮ ਕਰੀਦਾ। ਤੇ ਖਾਸ ਤੌਰ 'ਤੇ ਜਿਹੜੇ ਲੋਕ ਦੇਖ ਰਹੇ ਅਸੀਂ ਨਹੀਂ, ਬਲਕਿ ਡੇਰਾ ਸਾਹਿਬ ਤੋਂ ਗ੍ਰੰਥੀ ਸਾਹਿਬ ਆਉਂਦੇ ਨੇ, ਇੱਥੇ ਪੂਰਾ ਪਾਠ ਹੁੰਦਾ ਤੇ ਉਹ ਆਪਣੇ ਅਕੀਦੇ ਦੇ ਮੁਤਾਬਿਕ ਪੂਰੇ ਇਹਤਰਾਮ ਨਾਲ ਠੀਕ ਹੈ ਜੀ। ਸੇਵਾ ਕਰਦੇ ਸਿੰਘ ਦੇ ਨਾਲ ਮਨਸੂਬ ਫਰਨੀਚਰ। ਇਹ ਸਫੈਦ ਜਿਹੜਾ ਕੰਮ ਦੇਖ ਰਹੇ ਹਾਥੀ ਦੰਦ ਦਾ ਕੰਮ ਹੋਇਆ ਹੈ। ਠੀਕ ਹੈ ਜੀ। ਠੀਕ ਹੈ ਨਾ। ਉਦੋਂ ਦੇ ਟਾਈਮ ਦਾ ਫਿਰ ਉਹ ਸਾਰਾ ਕੁਝ। ਮੋਹਰਾਂ ਸਰਕਾਰ ਦੀ ਕੁਰਸੀ। ਠੀਕ ਹੈ। ਠੀਕ ਹੈ। ਤੇ ਕੁਰਸੀ ਦੇ ਪੈਰ ਵੇਖੋ, ਕੁਰਸੀ ਦੇ ਦੇਖੋ ਨਾਲ ਪਰ ਵੀ ਬਣੇ ਨੇ। ਹਾਂਜੀ ਹਾਂਜੀ ਹਾਂਜੀ। ਠੀਕ ਹੈ ਨਾ। ਤੇ ਲਾਹੌਰ ਦੇ ਵਿੱਚ ਹਜੇ ਵੀ ਉਹ ਮਸਜਿਦ ਕਾਇਮ ਹੈਗੀ ਸ਼ਾਲਮੀ ਦਰਵਾਜ਼ੇ ਦੇ ਵਿੱਚ ਜਿਹੜੀ ਮੋਹਰਾਂ ਨੇ ਬਣਾਈ ਸੀ। ਠੀਕ ਹੈ। ਤੇ ਇੰਡੀਆ ਵਾਲੇ ਪਾਸੇ ਬਾਰਡਰ ਕ੍ਰੋਸ ਕਰਦੇ ਇੱਕ ਪੁਲ ਵੀ ਹੈਗਾ ਬੜਾ ਮਸ਼ਹੂਰ। ਹਾਂਜੀ ਹਾਂਜੀ ਹਾਂਜੀ। ਆ ਮਹਾਰਾਜ ਦਲੀਪ ਸਿੰਘ ਦੇ ਆ ਗਏ ਇਹ ਓਰੀਜਨਲ ਪੇਂਟਿੰਗਸ ਪ੍ਰਿੰਸੈਸ ਬੰਬਾ ਨੇ ਡੋਨੇਟ ਕੀਤੀਆਂ ਸੀ। ਠੀਕ ਹੈ ਜੀ। ਤੇ ਮਹਾਰਾਜਾ ਦਲੀਪ ਸਿੰਘ ਉਹਨਾਂ ਦਾ ਗ੍ਰੇਵਯਾਰਡ ਇੱਥੇ ਹੀ ਆਪਾਂ ਹੋ ਆਏ ਆ ਇੱਕ ਵਾਰੀ।
ਪ੍ਰਿੰਸ ਬੰਬਾ ਦਾ। ਹਾਂਜੀ ਬਾਕੀ ਮਹਾਰਾਜਾ ਦਲੀਪ ਸਿੰਘ ਦਾ ਤੇ ਚਲੋ ਇਹਨਾਂ ਨੇ ਉੱਥੇ ਹੀ ਮਤਲਬ ਕੀਤਾ ਹੋਇਆ, ਯੂਕੇ ਦੇ ਵਿੱਚ ਹੀ ਗ੍ਰੇਵਯਾਰਡ ਹੈ। 104 ਇਹ ਮਾਡਲ ਟਾਊਨ 'ਚ ਰਹਿੰਦੇ ਰਹੇ ਨੇ ਪ੍ਰਿੰਸੈਸ ਬੰਬਾ। ਠੀਕ ਹੈ ਜੀ। ਸ਼ੇਰ ਸਿੰਘ ਦੀ ਬਾਰਾਦਰੀ ਤੇ ਉੱਥੇ ਗਏ ਸਮਾਧ ਤੇ, ਬਾਰਾਦਰੀ ਵੀ ਉੱਥੇ। ਹਾਂਜੀ। ਧਿਆਨ ਸਿੰਘ ਦੀ ਦੇਖੋ, ਇਹ ਉਹ ਸ਼ਖਸੀਅਤ ਹੈ ਵੀ ਜਿਨ੍ਹਾਂ ਨੇ ਲਾ ਲਓ ਆਪਣਾ ਪੂਰਾ ਯੋਗਦਾਨ ਦਿੱਤਾ ਸਿੱਖ ਪੰਥ ਨੂੰ ਖਤਮ ਕਰਨ ਲਈ। ਧਿਆਨ ਸਿੰਘ ਡੋਗਰਾ, ਇਹ ਸਭ ਹਰੀ ਤੋਂ ਸਿੰਘ ਵੱਡੇ ਨਲਵਾ, ਇਹ ਸਾਡੇ ਬਹੁਤ ਵੱਡੇ ਜਰਨੈਲ ਹੋਏ ਨੇ। ਪਹਿਲੇ ਪੰਜਾਬੀ ਦੇ ਨਾਲ ਕਾਬਲ ਜਾ ਕੇ ਹਾਂਜੀ ਹਾਂਜੀ ਉਹਨੂੰ ਸ਼ਾਮਿਲ ਕਰ ਲਿਆ। ਹਾਂਜੀ। ਬਹੁਤ ਬਹਾਦਰ ਬੰਦਾ, ਗੁਜਰਾਂਵਾਲਾ ਤੋਂ। ਹਜੇ ਤੱਕ ਜਿੱਤਿਆ ਨਹੀਂ ਗਿਆ ਕਿਸੇ ਹੋਰ ਕੋਲੋਂ। ਹਾਂਜੀ। ਨਾ। ਸ਼ੇਰ ਸਿੰਘ, ਮਹਾਰਾਜਾ ਸ਼ੇਰ ਸਿੰਘ। ਮਹਾਰਾਜਾ ਸ਼ੇਰ ਸਿੰਘ ਦੀ ਜਿੱਥੇ ਦੇਖੋ ਕਿ ਜੁਲਰੀ ਪਾਉਣ ਦਾ ਮੇਰਾ ਖਿਆਲ ਬਹੁਤ ਸ਼ੌਕ। ਹਾਂਜੀ ਹਾਂਜੀ। ਇਹ ਜਦੋਂ ਇਹਨਾਂ ਦੀ ਮੌਤ ਹੋਈ ਸੀ, ਜਦੋਂ ਹਥਿਆਰਾਂ ਦਾ ਇਹਨਾਂ ਨੂੰ ਬਹੁਤ ਪਸੰਦ ਸੀ, ਹਾਂਜੀ, ਤੇ ਜਦੋਂ ਇਹਨਾਂ ਦੀ ਮੌਤ ਹੋਈ ਸੀ ਉਦੋਂ ਵੀ ਇਹਨਾਂ ਨੂੰ ਹਥਿਆਰ ਦਿਖਾਣ ਕੇ ਕਿ ਹਾਂਜੀ ਅਸੀਂ ਤੁਹਾਡੇ ਲਈ ਹਥਿਆਰ ਲੈ ਕੇ ਆਏ ਹਾਂ ਤੋਹਫੇ ਦੇ ਤੌਰ ਤੇ। ਤੇ ਉਹ ਪਹਿਲਾਂ ਹੀ ਮਤਲਬ ਕਿ ਉਦੋਂ ਪਹਿਲਾਂ ਲੋਡ ਕਰਨ ਵਾਸਤੇ ਬੜਾ ਕੁਝ ਕਰਨਾ ਪੈਂਦਾ ਹੁੰਦਾ ਸੀ, ਹੁਣ ਵਾਲਾ ਸਿਸਟਮ ਨਹੀਂ ਰਹਿੰਦਾ ਸੀ। ਤੇ ਉਹਨਾਂ ਨੇ ਹਥਿਆਰ ਦਿਖਾਉਣ ਦੇ ਮਾਰੇ ਕਹਿੰਦੇ ਜੀ ਆ ਤੁਹਾਡੇ ਵਾਸਤੇ ਲੈ ਕੇ ਆਇਆ, ਆਲਰੇਡੀ ਲੋਡ ਸੀ, ਉਹਨਾਂ ਨਾਲ ਕਰਦੇ 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 ਬਿਲਕੁਲ ਸਟ੍ਰੇਟ ਉਹਨਾਂ ਦੇ ਸਾਹਮਣੇ ਕਰਕੇ ਤੇ ਉਹਨਾਂ ਨੂੰ ਸ਼ੂਟ ਕਰ ਦਿੱਤਾ ਗਿਆ ਸੀ। ਉਸੇ ਟਾਈਮ ਤੇ ਇਹਨਾਂ ਦੇ ਪੁੱਤਰ ਸੀ, ਛੋਟੇ ਸੀ, ਉਹਨਾਂ ਨੂੰ ਵੀ ਸ਼ਹੀਦ ਉਸੇ ਜਗ੍ਹਾ ਤੇ ਕੀਤਾ ਗਿਆ ਸੀ। ਤੇ ਆ ਗਈ ਮਹਾਰਾਜਾ ਰਣਜੀਤ ਸਿੰਘ ਦੀ ਪੇਂਟਿੰਗ। ਫਰਨੀਚਰ ਸੇਮ ਇਸੇ ਤਰ੍ਹਾਂ ਦੀ ਚੇਅਰ ਜਿਹੜੀ ਬ੍ਰਿਟਿਸ਼ ਮਿਊਜ਼ੀਅਮ ਵਿੱਚ ਪਈ ਹੈ 골ਡ ਦੇ ਵਿੱਚ। ਠੀਕ ਹੈ ਜੀ। ਯਾਦ ਆਈ? ਥਰੋਨ ਟਾਈਪ ਹੈਗੀ ਹੈ। ਹਾਂਜੀ 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 ਹਾਂਜੀ। ਠੀਕ ਹੈ। ਥੋੜਾ ਜਿਹਾ ਦੇਖੋ। ਬਿਲਕੁਲ ਬਿਲਕੁਲ ਸੇਮ ਹੀ ਉੱਥੇ ਹੈਗੀ। ਸਿੱਖ ਦੌਰ ਦੇ ਵਿੱਚ ਇਸਤੇਮਾਲ ਹੋਣੇ ਵਾਲੇ ਮਲਬੂਸਾਤ। ਠੀਕ ਹੈ ਜੀ। ਇੱਕ ਕੋਟ ਡਰੈਸ। ਇਹਨੂੰ ਕਹਿੰਦੇ ਸ਼ਾਤੋਸ਼। ਇਹ ਬੱਕਰੀ ਭੇਡ ਦਾ ਬੱਚਾ ਜਦੋਂ 1 ਸਾਲ ਤੋਂ ਛੋਟਾ ਹੁੰਦਾ ਹੈ ਨਾ, ਹਾਂਜੀ, ਉਹਦੇ ਬਾਲਾਂ ਨਾਲ ਬਣਾਈ ਜਾਂਦੀ। ਠੀਕ ਹੈ ਜੀ। ਮਹਾਰਾਜਾ ਰਣਜੀਤ ਸਿੰਘ। ਦੁਬਾਰਾ ਦੱਸੋ ਕੀ ਕਿਹਾ ਸੀ ਤੁਸੀਂ, ਇਹਨਾਂ ਦਾ ਨਾਮ ਕੀ ਕਿਹਾ ਸੀ? ਜਿਹੜੀ ਭੇਡ ਦਾ ਬੱਚਾ ਹੁੰਦਾ ਨਾ, ਹਾਂਜੀ, ਜਦੋਂ 1 ਨਹੀਂ ਸਾਲ। ਨਾਮ ਕੀ ਦੱਸਿਆ ਸੀ ਤੁਸੀਂ? ਸ਼ਾਤੋਸ਼। ਸ਼ਾਤੋਸ਼। ਠੀਕ ਹੈ। ਕਸ਼ਮੀਰੀ ਸ਼ਾਲ। ਇਹ ਦੇਖੋ ਚੀਜ਼ਾਂ ਨੇ ਬਰਕਰਾਰ ਨੇ ਤੇ ਸਾਡੇ ਫੁੱਟਰੈਸ ਦੇਖੋ। ਹਾਂਜੀ ਹਾਂਜੀ ਬਿਲਕੁਲ ਜੀ। ਉਸ ਜ਼ਮਾਨੇ 'ਚ ਯਾਨੀ ਕਿ ਕਿੰਨੇ ਮਾਡਰਨ ਵੀ ਸਨ। ਹਾਂਜੀ ਬਿਲਕੁਲ। ਠੀਕ ਹੈ ਨਾ। ਸ਼ੇਰੇ ਪੰਜਾਬ। ਇਹ ਉਦੋਂ ਮਤਲਬ ਐਕਚੁਅਲ ਦੇ ਵਿੱਚ ਐਵੇਂ ਸ਼ੇਰ ਹੁੰਦੇ ਸੀ, ਉਸ ਚੀਜ਼ ਨੂੰ ਦਰਸਾਉਣ ਵਾਸਤੇ ਆ ਚੀਜ਼ ਨਹੀਂ ਬਣਾਈ ਨਹੀਂ, ਇਹ ਉਸੇ ਵੇਲੇ। ਹਾਂ, ਉਦੋਂ ਦੇ ਟਾਈਮ ਦੇ ਵੀ ਵੀ ਨਹੀਂ, ਐਕਚੁਅਲ ਦੇ ਵੀ ਹੁੰਦੇ ਸੀ। ਨਹੀਂ, ਚੇਅਰ ਵੀ ਤੇ ਹੈ ਵੀ ਓਕੇ। ਉਸੇ ਵੇਲੇ ਦੇ। ਠੀਕ ਹੈ ਜੀ। ਸਿੱਖ ਦੌਰ 'ਚ ਇਸਤੇਮਾਲ ਹੋਣ ਵਾਲਾ ਅਸਲਾ। ਇਹ ਜਾਣ ਲਓ। ਐਸੇ ਕਰਕੇ ਤਰੱਕੀ ਨਹੀਂ ਕਰਨੀ। ਹਾਂਜੀ। ਇਹ ਖਲੋਣਾ ਤੋਪੇ। ਇਹਦੇ ਵਿੱਚ ਮਸਾਲਾ ਪਾ ਕੇ ਨਾ ਤੇ ਸੂਰਜ ਦੀ ਛਾਂ ਨਾਲ ਚੱਲਦੀ ਸੀ। ਠੀਕ ਹੈ ਜੀ। ਇਹ ਤੇ ਫਿਰ ਇਹਦੇ ਕੋਲ ਸਾਡੇ ਕੋਲ ਪ੍ਰਿੰਟ ਨੇ, ਠੀਕ ਹੈ ਨਾ, ਦਰਬਾਰ ਅੰਗਰੇਜ਼ਾਂ ਨਾਲ ਬਰਾਬਰੀ ਦੀ ਸੱਤਾ ਨਾਲ ਤਾਲੁਕਾਤ ਸੀ। ਹਾਂਜੀ ਹਾਂਜੀ। ਠੀਕ ਹੈ ਨਾ। ਇਹ ਪ੍ਰਿੰਸੈਸ ਬੰਬਾ। ਇੱਥੇ ਮੈਂ ਇੱਕ ਐਡ ਆਨ ਕਰ ਦਿੰਦਾ, ਮਹਾਰਾਜਾ ਰਣਜੀਤ ਸਿੰਘ ਦੇ ਗੋਰੇ ਬਹੁਤ ਵਧੀਆ ਮਿੱਤਰ ਹੁੰਦੇ ਸੀ ਤੇ ਇਹ ਗੱਲ ਸੱਚੀ ਹੋਈ ਸੀ ਕਿ ਮਿੱਤਰਾਂ ਨੇ ਹੀ ਦਗਾ ਕਮਾਇਆ ਸੀ ਇਹਨਾਂ ਨੂੰ, ਜਦੋਂ ਉਹਨਾਂ ਦੀ ਡੈਥ ਹੋ ਗਈ ਸੀ। ਉਸ ਤੋਂ ਬਾਅਦ ਮਹਾਰਾਣੀ ਜਿੰਦ ਕੌਰ, ਦਲੀਪ ਸਿੰਘ ਜੀ ਹੁਣੀ ਆ ਗਏ। ਤੇ ਇਹ ਤੁਸੀਂ ਲਾਹੌਰ ਕਿਲੇ ਜਾਓਗੇ ਨਾ, ਇਹ 8 ਦਰਿਆ ਦੇ ਵਿੱਚ ਰਣਜੀਤ ਸਿੰਘ ਦਾ ਦਰਬਾਰ ਲੱਗਦਾ ਸੀ। ਹਾਂਜੀ ਬਿਲਕੁਲ। ਠੀਕ ਹੈ ਨਾ। ਤੇ ਇਹ ਤਸਵੀਰ ਨੂੰ ਅਸੀਂ ਇਹ ਟੁਕੜਿਆਂ ਦੇ ਵਿੱਚ ਡਿਵਾਈਡ ਕੀਤਾ, ਇਹ 6 ਟੁਕੜਿਆਂ ਦੇ ਵਿੱਚ ਨਾ। ਤੇ ਜਿੰਨੇ ਲੋਕ ਖੜੇ ਨੇ ਉਹਨਾਂ ਨੂੰ ਨੰਬਰ ਲਾ ਕੇ ਮਿਸਾਲ ਦੇ ਤੌਰ ਤੇ 8 ਨੰਬਰ ਤੇ ਦਿਹਾਨ ਸਿੰਘ ਖਲੋਤਾ ਹੋਇਆ। ਹਾਂਜੀ, ਧਿਆਨ ਸਿੰਘ ਡੋਗਰਾ ਹੋ ਗਿਆ, ਸੁਚੇਤ ਸਿੰਘ ਹੋ ਗਿਆ, ਹੀਰਾ ਸਿੰਘ ਹੋ ਗਿਆ, ਤੇਜ ਸਭ ਸਿੰਘ ਹੋ ਗਿਆ, ਲਾਲ identify ਸਿੰਘ, ਲਾਲ ਸਿੰਘ ਹੋ ਗਿਆ, ਤੇ ਲਾਲੋ ਸਾਰੇ ਆ ਜਾਂਦੇ ਨੇ ਵੀ ਜਿਹੜਾ ਆਪਾਂ ਇਹਨਾਂ ਨੂੰ ਕਰ ਸਕੀਏ ਵੀ ਹਾਂ ਕੌਣ ਕੌਣ ਕਿੱਥੇ ਕਿਹੜਾ ਕਿਹੜਾ। ਠੀਕ ਹੈ। ਤੇ ਇਹ ਉਸ ਜ਼ਮਾਨੇ ਦਾ ਪੰਜਾਬ, ਦਿੱਲੀ ਤੋਂ ਲੈ ਕੇ ਕਸ਼ਮੀਰ, ਕਾਬਲ ਤੇ ਕਸ਼ਮੀਰ ਤੋਂ ਲੈ ਕੇ ਡੇਰਾ ਗਾਜ਼ੀ ਖਾਨ ਤੱਕ। ਇਹ ਸੈਂਟਰ ਦੇ ਵਿੱਚ ਇਹ ਵੇਖੋ, ਇਹ ਖੁੱਲਾ ਪਿਆ ਹੈ, ਹਾਥੀ ਦੇ ਉੱਤੇ ਬੰਨੇ ਐਲੀਫੈਂਟ ਥਰੋਨ। ਠੀਕ ਹੈ ਨਾ, ਸਾਈਡ ਤੋਂ ਬੰਨਿਆ ਜਾਂਦਾ। ਇੱਥੇ ਰਣਜੀਤ ਸਿੰਘ ਸਾਹਿਬ ਬੈਠਦੇ ਸੀ, ਇੱਥੇ ਡਰਾਈਵਰ ਬੈਠਦਾ ਸੀ। ਤੇ ਪੁਰਾਣਾ ਲਾਹੌਰ ਤੁਹਾਨੂੰ ਦਿਖਾਉਂਦੇ। ਫਿਰ ਇਹ ਵੇਖੋ,
ਇੱਥੇ ਦੇਖੋ ਬਾਦਸ਼ਾਹੀ ਮਸਜਿਦ ਦਾ ਤੁਹਾਨੂੰ ਮਨਾਰ ਨਜ਼ਰ ਨਹੀਂ ਆ ਰਿਹਾ ਨਾ। ਹਾਂਜੀ 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 ਇਹ ਮਨਾਰਾਂ ਤੇ ਤੋਪਾਂ ਰੱਖ ਕੇ ਚਲਾਈਆਂ ਸੀ ਸ਼ੇਰ ਸਿੰਘ ਨੇ, ਠੀਕ ਹੈ ਆਪਸ ਵਿੱਚ ਦੋ ਹੋਈ। ਇਹ ਪੁਰਾਣਾ ਦੇਖੋ ਇਹ ਦਰਿਆ ਰਾਵੀ ਕਿੱਥੋਂ ਲੰਘ ਰਿਹਾ, ਬਿਲਕੁਲ ਜੀ ਬਿਲਕੁਲ ਠੀਕ ਹੈ ਨਾ। ਇੱਥੇ ਸ਼ਹੀਦੀ ਸਥਾਨ ਨੇ, ਬਿਲਕੁਲ ਜੀ ਠੀਕ ਹੈ ਨਾ। ਤੇ ਇਹ ਸਾਰਾ ਕਿਲਾ ਚੱਲਦਾ ਹੈ ਤੇ ਕਿਲਾ ਐਂਡ ਹੁੰਦਾ ਹੈ ਇੱਥੇ। ਤੇ ਅਸੀਂ ਤਾਰੀਖ ਦੇ ਵਿੱਚ ਪੜ੍ਹਦੇ ਹਾਂ ਕਿ ਜੀ ਮਸਜਿਦ ਦਰਵਾਜ਼ੇ ਤੋਂ ਬਾਹਰ ਜਵਾਹਰ ਸਿੰਘ ਕੀ ਸਮਾਧ, ਜਿਹੜਾ ਮਹਾਰਾਣੀ ਜਿੰਨਾ ਦਾ ਭਰਾ ਸੀ। ਹਾਂਜੀ ਇਹ ਦੇਖੋ, ਜਵਾਹਰ ਸਿੰਘ, ਇਹ ਠੀਕ ਹੈ ਨਾ। ਤੇ ਇਹ ਫਿਰ ਲਾਹੌਰ ਦੇ 13 ਦਰਵਾਜ਼ੇ ਨੇ, ਠੀਕ ਹੈ ਜੀ ਪੁਰਾਣੇ ਲਾਹੌਰ ਦੇ। ਇਹ ਜਿਹੜਾ ਤੁਸੀਂ ਬਾਹਰ ਖਲੋਤੇ ਨਾ, ਅਸੀਂ ਲਾਹੌਰੋਂ ਬਾਹਰ, ਪੁਰਾਣੇ ਲਾਹੌਰੋਂ ਬਾਹਰ, ਠੀਕ ਹੈ ਜੀ ਠੀਕ ਹੈ ਨਾ। ਤੇ ਇਹ 13 ਦਰਵਾਜ਼ੇ ਸੀ। ਹਰ ਦਰਵਾਜ਼ੇ ਦੇ ਅੰਦਰ ਹਜੇ ਵੀ ਤੁਸੀਂ ਚਲੇ ਜਾਓ ਤੇ ਤੁਹਾਨੂੰ ਬਹੁਤ ਸਾ ਵਿਰਸਾ ਦੇਖਣ ਨੂੰ ਮਿਲੇਗਾ। ਪਿਓਰ ਲੋਰੀ ਕਲਚਰ ਤੁਹਾਨੂੰ ਅੰਦਰ ਨਜ਼ਰ ਆਵੇਗਾ, ਠੀਕ ਠੀਕ ਹੈ ਨਾ। ਮੋਰੀ ਦਰਵਾਜ਼ੇ ਦੇ ਅੰਦਰ ਤੁਸੀਂ ਚਲੇ ਜਾਓ ਤੇ ਨੌਨਿਹਾਲ ਸਿੰਘ ਦੀ ਹਵੇਲੀ, ਠੀਕ ਹੈ ਨਾ। ਉਹ ਮਸਤੀ ਦਰਵਾਜ਼ੇ ਤੋਂ ਪਿੱਛੇ ਪਾਸੇ ਅੰਦਰ ਚਲੇ ਜਾਓ, ਉੱਥੇ ਤੁਹਾਨੂੰ ਧਿਆਨ ਸਿੰਘ ਦੀ ਹਵੇਲੀ। ਚੂਨਾ ਮੰਡੀ ਚਲੇ ਜਾਓ, ਜਮਾਦਾਰ ਖੁਸ਼ਹਾਲ ਸਿੰਘ ਦੀ ਹਵੇਲੀ, ਸੁਤੇਜ ਸਿੰਘ ਦੀ ਹਵੇਲੀ। ਤੇ ਇਹ ਯੂ ਸਾਡੇ ਹੁਣ ਇੱਥੇ ਆਏ ਆ ਲਾ ਲਓ, ਹੁਣ ਅਸੀਂ ਤੇ ਆਹ ਗੱਲ ਕਹਾਂਗੇ ਕਿ ਲਾ ਲਓ ਜਿਹੜੇ ਆਪਣਾ ਯੂਥ ਹੈ ਇੱਥੇ ਆਉਣਾ ਚਾਹੀਦਾ, ਆਪਣੇ ਆਉਣ, ਆਪਣਾ ਇਤਿਹਾਸ ਵੇਖੀਏ ਜਿੰਨਾ ਕਿ ਹੈਗਾ, ਕਿਉਂਕਿ ਸਾਡੇ ਕੋਲ ਉੱਥੇ ਕੁਝ ਵੀ ਨਹੀਂ ਹੈਗਾ, ਇੱਥੇ ਹੀ ਆ ਸਾਰਾ ਕੁਝ। ਜੇ ਆਪਾਂ ਵੇਖਣਾ ਤੇ ਆਪਾਂ ਨੂੰ ਇੱਥੇ ਆਉਣਾ ਹੀ ਪੈਣਾ। ਤੇ ਇੱਕ ਛੋਟੀ ਜੀ ਗੱਲ ਬਣੀ ਹੋਈ ਹੈ, ਆਪਾਂ ਕੱਲ ਵੀ ਗੱਲ ਕਰੀ ਜਾਂਦੇ ਸੀ ਮੈਂ ਤੇ ਨਸਰ ਭਾਜੀ ਹੁਣੀ ਤੇ ਵਿਕਾਸ ਭਾਜੀ ਹੁਣੀ, ਕਿ ਇੱਕ ਮਿੱਥ ਬਣਿਆ ਹੋਇਆ ਕਿ ਜੇ ਸਾਡੇ ਤੇ ਪਾਸਪੋਰਟ ਦੇ ਉੱਤੇ ਵੀਜ਼ਾ ਲੱਗ ਗਿਆ ਪਾਕਿਸਤਾਨ ਦਾ, ਅਸੀਂ ਕਿਤੇ ਹੋਰ ਜਾ ਨਹੀਂ ਸਕਦੇ। ਬਾਕੀ ਐਵੇਂ ਦਾ ਕੁਝ ਨਹੀਂ ਗਾ, ਅਸੀਂ ਆਏ ਆ ਤੁਹਾਡੇ ਸਾਹਮਣੇ ਹੀ ਆ। ਨਾਲੇ ਇੱਥੇ ਆ ਵੀ ਬੜਾ ਸੁਣੀਦਾ ਵੀ ਹਾਂ ਵੀ ਉੱਥੇ ਕੁਝ ਤੁਹਾਨੂੰ ਹੋ ਜਾਏਗਾ ਜਾਂ ਐਵੇਂ ਹੋ ਜਾਏਗਾ ਜਾਂ ਲੇਡੀਜ਼ ਨਹੀਂ ਜਾਣੀਆਂ ਚਾਹੀਦੀਆਂ। ਮੇਰੀ ਨਾਲ ਮੇਰੀ ਭੈਣ ਵੀ ਆਈ ਹੈ, ਮੇਰੀ ਵਾਈਫ ਵੀ ਆਈ ਹੈ, ਭਰਾ ਵੀ ਆਏ ਹੋਏ ਨੇ। ਵੈਸੇ ਤਾਂ ਆਪਣੇ ਤੇ ਬਹੁਤ ਵਧੀਆ, ਇੱਥੇ ਆਉਣਾ ਚਾਹੀਦਾ ਤੁਹਾਨੂੰ।